ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 15 ਮਈ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 167। ਹੁਣ ਚੱਲਦੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਉਹ ਤਕਲੀਫ ਦੇ ਖਬਰ ਹੈ ਜਿਹੜੀ ਇਸ ਵੇਲੇ UAE ਤੋਂ ਤੁਹਾਡੇ ਸਾਹਮਣੇ ਰੱਖਣੀ ਹੈ। UAE ਦੇ ਵਿੱਚ ਪਹਿਲਾਂ ਵੀ ਤੁਹਾਨੂੰ ਦੱਸ ਚੁੱਕੇ ਹਾਂ ਕਿ ਕੋਈ 17 ਲੱਖ ਤੋਂ ਲੈ ਕੇ ਤੇ 20 ਲੱਖ ਦੇ ਕਰੀਬ ਪਾਕਿਸਤਾਨੀ ਨੇ। ਇਹ 17 ਤੋਂ 20 ਲੱਖ ਪਾਕਿਸਤਾਨੀ ਨਹੀਂ, ਬਲਕਿ 17 ਤੋਂ 20 ਲੱਖ ਘਰਾਣੇ ਨੇ। ਹਰ ਘਰ ਦੇ ਵਿੱਚ ਅਗਰ 5 ਬੰਦੇ ਵੀ ਲਾਵੋ ਤੇ ਇਹ ਕਮ ਅਜ਼ ਕਮ 1 ਕਰੋੜ ਬੰਦਾ ਜਿਹੜਾ ਹੈ ਇਹਦੇ ਨਾਲ ਇਫੈਕਟ ਹੋਏਗਾ। ਫਿਰ ਉਸ 1 ਕਰੋੜ ਬੰਦੇ ਦਾ ਜਿਹੜਾ ਖਰਚਾ ਚੱਲਦਾ, ਮਤਲਬ ਕਿਸੇ ਕੋਲੋਂ ਦੁੱਧ ਲੈਂਦੇ ਨੇ, ਕਿਸੇ ਦੇ ਕੋਲੋਂ ਹੋਰ ਕੋਈ ਕੰਮ ਕਰਵਾਉਂਦੇ ਨੇ ਘਰ ਦੇ ਵਿੱਚ, ਕਿਸੇ ਕੋਲ ਕੱਪੜੇ ਸਵਾਉਂਦੇ ਨੇ, ਉਹਨਾਂ ਨੂੰ ਰਿਜ਼ਕ ਲੱਭ ਰਿਹਾ ਤੇ ਉਹ ਗਾਂ ਦੂਸਰਿਆਂ ਦੇ ਰਿਜ਼ਕ ਦੇ ਵਿੱਚ ਵੀ ਹਿੱਸੇਦਾਰ ਬਣ ਰਹੇ ਨੇ। ਇਸ ਹਿਸਾਬ ਨਾਲ ਤੁਸੀਂ ਆਪੇ ਹੀ ਸੋਚੋ ਵੀ ਕਿੰਨੇ ਸਾਰੇ ਕਰੋੜਾਂ ਲੋਕ ਜਿਹੜੇ ਨੇ ਉਹ ਮੁਤਾਸਰ ਹੋਣਗੇ ਜਦੋਂ ਇਹ ਤਕਰੀਬਨ ਤੁਸੀਂ ਕਹੋ ਕਿ 20 ਲੱਖ ਪਾਕਿਸਤਾਨੀ ਜਿਹੜਾ ਮੁਤਾਸਰ ਹੋਏਗਾ। ਲੇਕਿਨ ਇਸ ਵੇਲੇ ਸਾਡੀ ਹਕੂਮਤ ਜਿਹੜੀ ਹੈ ਉਹ ਝੂਠ ਮਾਰ ਰਹੀ ਹੈ ਸਾਡੇ ਆਪਣੇ ਲੋਕਾਂ ਦੇ ਨਾਲ। ਹਰ ਰੋਜ਼ ਤਕਰੀਬਨ ਜਹਾਜ਼ਾਂ ਦੇ ਜਹਾਜ਼ ਭਰ ਕੇ ਆ ਰਹੇ ਨੇ ਔਰ ਵੀਡੀਓਜ਼ ਵੀ ਤੁਹਾਨੂੰ ਨਜ਼ਰ ਆ ਰਹੀਆਂ ਨੇ ਬੇਸ਼ੁਮਾਰ। ਸੋ ਮਚ ਸੋ ਕਿ ਹੁਣ ਨਿਊਯਾਰਕ ਟਾਈਮਸ ਨੇ ਸਟੋਰੀ ਕਰ ਦਿੱਤੀ ਹੈ, ਜਿਹੜੀ ਅਸੀਂ ਚੰਦ ਦਿਨ ਪਹਿਲਾਂ ਤੁਹਾਡੇ ਸਾਹਮਣੇ ਰੱਖ ਵੀ ਦਿੱਤੀ ਸੀ। ਤੇ ਨਿਊਯਾਰਕ ਟਾਈਮਸ ਕੋਹਾਰਟ ਦੇ ਇੱਕ ਪਿੰਡ ਗਈ ਸੀ ਜਿੱਥੇ 900 ਬੰਦਾ ਇੱਕੋ ਪਿੰਡ ਦੇ ਵਿੱਚੋਂ ਦੁਬਈ ਗਿਆ ਸੀ। ਉੱਥੇ ਲੋਕਾਂ ਨੇ ਫਿਰ ਕਮੈਂਟਸ 'ਚ ਮੈਂ ਵੇਖਿਆ ਸਵਾਲ ਵੀ ਪੁੱਛੇ ਸਨ ਵੀ ਇੱਕੋ ਹੀ ਪਿੰਡ 'ਚੋਂ 900 ਬੰਦਾ ਕਿਵੇਂ ਚਲਾ ਗਿਆ। ਇਹ ਤੁਸੀਂ ਜ਼ਰਾ ਕੋਸ਼ਿਸ਼ ਕਰਕੇ ਮੀਰਪੁਰ ਜਾਂ ਗੁਜਰਾਤ ਦੇ ਇਲਾਕਿਆਂ ਜਾਓ ਤੇ ਉੱਥੇ ਪਿੰਡਾਂ ਦੇ ਕੁੰਡੇ ਖੜਕਾਓ ਤੇ ਤੁਹਾਨੂੰ ਪਤਾ ਲੱਗੇ ਵੀ ਦੁਬਈ ਤੇ ਦੂਰ ਦੀ ਗੱਲ ਹੈ, ਯੂਰਪ ਔਰ ਦੂਸਰੇ ਮੁਲਕਾਂ ਦੇ ਵਿੱਚ, UK ਦੇ ਵਿੱਚ ਇਸ ਤੋਂ ਬਹੁਤੇ ਬੰਦੇ ਪਿੰਡਾਂ ਤੋਂ ਗਏ ਨੇ। ਅਗਰ ਕੋਈ ਵੱਡਾ ਪਿੰਡ ਜਿਹਦੀ ਆਬਾਦੀ ਕੋਈ 4-5 ਹਜ਼ਾਰ ਹੋਵੇ ਤੇ ਉੱਥੋਂ ਫਿਰ ਇੰਨਾ ਕੁ ਬੰਦਾ ਜਾ ਹੀ ਸਕਦਾ ਹੈ। ਅੱਛਾ, ਖੈਰ ਮੁਖਤਸਰ ਗੱਲ ਇਹ ਹੈ ਕਿ ਨਿਊਯਾਰਕ ਟਾਈਮਸ ਨੇ ਇਹ ਸਟੋਰੀ ਕੀਤੀ ਔਰ ਦੱਸਿਆ ਵੀ ਉੱਥੋਂ ਬੰਦੇ ਕੱਢੇ ਜਾ ਰਹੇ ਨੇ ਔਰ ਕੱਢੇ ਜਾ ਰਹੇ ਨੇ ਜਿਨ੍ਹਾਂ ਦੇ ਬਾਰੇ ਉਹਨਾਂ ਨੂੰ ਸ਼ੱਕ ਹੈ, ਨਿਊਯਾਰਕ ਟਾਈਮਸ ਦੇ ਮੁਤਾਬਕ, ਕਿ ਜਿਨ੍ਹਾਂ ਦੇ ਬਾਰੇ ਸ਼ੱਕ ਹੈ ਕਿ ਉਹ ਸ਼ੀਆ ਨੇ। ਹੁਣ ਜਿਹੜੀ ਸਾਡੀ ਹਕੂਮਤ ਹੈ ਉਹ ਕਹਿੰਦੀ ਹੈ ਕਿ ਅਰਬ ਅਮਾਰਾਤ ਤੋਂ ਕੋਈ ਪਾਕਿਸਤਾਨੀ ਡਿਪੋਰਟ ਨਹੀਂ ਹੋਇਆ। ਹਕੂਮਤ ਪੂਰੀ ਜ਼ਿੰਮੇਦਾਰੀ ਨਾਲ ਐਸੇ ਇਲਜ਼ਾਮਾਤ ਦੀ ਤਰਦੀਦ ਕਰਦੀ ਹੈ। ਸਾਡੇ ਉਹਨਾਂ ਨਾਲ ਬੜੇ ਚੰਗੇ ਤਾਲੁਕਾਤ ਨੇ। ਅੱਛਾ, ਹੁਣ ਇਹ ਗੱਲ ਤਾਂ ਠੀਕ ਹੈ, ਜਿਹੜੀ ਠੀਕ ਦਾ ਮਤਲਬ ਇਹ ਹੈ ਕਿ ਤਾਲੁਕਾਤ ਭਾਵੇਂ ਵਿਗੜ ਵੀ ਜਾਣ, ਹਕੂਮਤ ਨੂੰ ਹਮੇਸ਼ਾ ਬੜੀ ਖੰਦਾ ਪੇਸ਼ਾਨੀ ਦੇ ਨਾਲ, ਬੜੇ ਤੁਸੀਂ ਕਹੋ ਵੀ ਚੰਗੇ ਸੁਭਾਅ ਦੇ ਨਾਲ ਹੀ ਇਸ ਮਾਮਲੇ ਨੂੰ ਹੱਲ ਕਰਨਾ ਹੁੰਦਾ ਹੈ। ਜਿਹੜੇ ਫੋਰਨ ਅਫੇਅਰ ਦੇ ਮਾਮਲਾਤ ਹੁੰਦੇ ਨੇ ਉਹ ਜਜ਼ਬਾਤੀ ਤਰੀਕੇ ਨਾਲ ਹੱਲ ਨਹੀਂ ਕਰੀਦੇ। ਉੱਥੇ ਬੜੀ ਸੋਚ ਵਿਚਾਰ ਕਰਕੇ ਸਟੇਟਮੈਂਟਾਂ ਹਕੂਮਤਾਂ ਨੂੰ ਦੇਣੀਆਂ ਹੁੰਦੀਆਂ ਨੇ ਤੇ ਇੰਟਰੈਕਟ ਕਰਨਾ ਹੁੰਦਾ ਹੈ। ਹੁਣ ਮਸਲਾ ਇਹ ਹੈ ਕਿ ਇਹ ਤਾਂ ਸਾਰਿਆਂ ਨੂੰ ਪਤਾ ਹੈ ਵੀ ਪਾਕਿਸਤਾਨ ਦੇ ਤਾਲੁਕਾਤ ਠੀਕ ਨਹੀਂ ਰਹਿ ਗਏ। ਇਹ ਵੀ ਸਾਰਿਆਂ ਨੂੰ ਪਤਾ ਹੈ ਕਿ ਪਾਕਿਸਤਾਨ ਕੋਲੋਂ ਪੈਸੇ ਵੀ ਵਾਪਸ ਮੰਗ ਲਏ। ਇਹ ਵੀ ਸਾਰਿਆਂ ਨੂੰ ਪਤਾ ਵੀ ਇਸ ਵੇਲੇ ਪਾਕਿਸਤਾਨੀਆਂ ਦੇ ਉੱਥੇ ਵੀਜ਼ੇ ਵੀ ਨਹੀਂ ਲੱਗ ਰਹੇ। ਇਹਦੇ 'ਚ ਹੁਣ ਕਸੂਰ ਕਿਹਦਾ ਕਿੰਨਾ ਹੈ ਤੇ ਇਸ ਵੇਲੇ ਕਹਿਣਾ ਬੜਾ ਔਖਾ ਕੰਮ ਹੈ। ਲੇਕਿਨ ਇਹ ਜ਼ਰੂਰ ਹੈ, ਇਹਦਾ ਨੈਟ ਇਫੈਕਟ ਇਹ ਹੈ ਕਿ ਪਾਕਿਸਤਾਨ ਦੇ ਉਹ ਤਾਲੁਕਾਤ ਨਹੀਂ ਔਰ ਉਹਦੀ ਵਜ੍ਹਾ ਤੋਂ ਜਿਹੜੇ ਪਾਕਿਸਤਾਨੀ ਉੱਥੇ ਰਹਿ ਰਹੇ ਨੇ ਉਹਨਾਂ ਨੂੰ ਮੁਸੀਬਤ ਪੈ ਗਈ ਹੈ। ਹੁਣ ਹਕੂਮਤ ਨੂੰ ਕੀ ਚਾਹੀਦਾ? ਹਕੂਮਤ ਨੂੰ ਬਿਲਕੁਲ ਇਹ ਠੀਕ ਹੈ ਕਿ ਪਬਲਿਕਲੀ ਬੇਸ਼ੱਕ ਇੰਜੀ ਕਰੋ ਕਿ ਇਹੀ ਕਹੋ ਕਿ ਕਿਸੇ ਨੂੰ ਨਹੀਂ ਰਿਪੋਰਟ ਕਰ ਰਿਹਾ, ਸਭ ਕੁਝ ਠੀਕ ਹੈ, ਲੇਕਿਨ ਉਹਨਾਂ ਪਾਕਿਸਤਾਨੀਆਂ ਦੇ ਨਾਲ ਤੇ ਖਲੋਵੋ। ਉਹ ਪਾਕਿਸਤਾਨੀ ਕੋਈ ਮੁਰਗੇ ਭੇੜ ਬੱਕਰੀਆਂ ਤੇ ਨਹੀਂ ਹੈਗੇ ਕਿ ਜਿਨ੍ਹਾਂ ਨੂੰ ਚੁੱਕ ਲਿਆ ਜਾਂਦਾ ਔਰ 10-10 15-15 ਦਿਨ ਜੇਲ੍ਹਾਂ 'ਚ ਰੱਖਿਆ ਜਾਂਦਾ ਔਰ ਚੁੱਕ ਕੇ ਡਿਪੋਰਟ ਕਰ ਦਿੱਤਾ ਜਾਂਦਾ। ਉਹ ਤੁਹਾਡੇ ਮੁਲਕ ਦੇ ਆਜ਼ਾਦ ਸ਼ਹਿਰੀ ਨੇ, ਉਹਨਾਂ ਦੇ ਹਕੂਕ ਵਾਸਤੇ ਬੋਲੋ। ਉੱਥੇ ਕੋਈ ਡੈਲੀਗੇਸ਼ਨ ਘੱਲੋ UAE ਦੇ ਵਿੱਚ ਆਪਣਾ, ਉਹਨਾਂ ਦੇ ਨਾਲ ਗੱਲਬਾਤ ਕਰੋ। ਉਹਨਾਂ ਨੂੰ ਕਹੋ ਕਿ ਠੀਕ ਹੈ ਸਾਡੇ ਤੁਹਾਡੇ ਸਫਾਰਤੀ ਤਾਲੁਕਾਤ ਜਿਹੜੇ ਉਹ ਨਹੀਂ ਰਹੇ, ਲੇਕਿਨ ਅਸੀਂ ਫਿਰ ਵੀ ਇੱਕ ਦੂਜੇ ਦੇ ਗਵਾਂਢੀ ਹਾਂ ਤੇ ਸਾਡੇ ਲੋਕਾਂ ਨਾਲ ਇਹ ਕੰਮ ਨਾ ਕਰੋ। ਜਿਹੜੇ ਲੋਕ ਤੁਸੀਂ ਕੱਢਣੇ ਨੇ ਵੈਸੇ ਹੀ ਦੱਸੋ ਸਾਨੂੰ, ਉਹਨਾਂ ਨੂੰ ਕੈਦ ਨਾ ਕਰੋ। ਬਾਇਜ਼ਤ ਤਰੀਕੇ ਨਾਲ ਅਸੀਂ ਉਹਨਾਂ ਨੂੰ ਆਪਣੇ ਮੁਲਕ ਲੈ ਜਾਂਦੇ। ਜਿਹੜਾ ਕੰਮ ਹੋਣਾ ਹੈ, ਵੇਖੋ ਹੋਣੀ ਨੂੰ ਕੋਈ ਨਹੀਂ ਡੱਕ ਸਕਦਾ। ਜਿਹੜਾ ਕੰਮ ਹੋਣਾ ਹੈ ਉਹ ਆਪਣੇ ਸ਼ਹਿਰੀਆਂ ਨਾਲ ਬਾਇਜ਼ਤ ਤਰੀਕੇ ਨਾਲ ਕਰਵਾ ਲਓ, ਬਜਾਏ ਇਸ ਦੇ ਕਿ ਆਪਣੇ ਸ਼ਹਿਰੀ ਉੱਥੇ ਜਿਹੜੇ ਨੇ ਉਹਨਾਂ ਨੂੰ ਜ਼ਲੀਲੋ ਰੁਸਵਾ ਕਰੋ। ਕੌਮ ਜਿਹੜੀ ਹੈ, ਜਿਸ ਤਰ੍ਹਾਂ ਆਂਦੇ ਨੇ ਵੀ ਰਿਆਸਤ ਮਾਂ ਹੁੰਦੀ ਹੈ, ਮੁਲਕ ਜਿਹੜਾ ਜਦੋਂ ਮੁਲਕ ਦੇਖੋ ਨਾ, ਗੌਰ ਕਰੋ ਕਿ ਪਹਾੜ ਮਿੱਟੀ ਜਿਹੜੀ ਹੈ ਉਹ ਤਾਂ ਹਰ ਜਗ੍ਹਾ 'ਤੇ ਇੱਕੋ ਜਿਹੀ ਹੁੰਦੀ ਹੈ। ਮੁਲਕ ਜਿਹੜੀ ਹੈ ਉਹਦੇ ਅਸਾਸ ਨਾਲ ਬਣਦੀ ਹੈ। ਮਤਲਬ ਕਿ ਅਹਿਸਾਸ ਨਹੀਂ ਕਹਿ ਰਿਹਾ, ਅਸਾਸ ਦੇ ਨਾਲ ਜਿਹੜਾ ਉਸ ਮੁਲਕ ਦੀ ਸੋਚ ਹੈ, ਨਜ਼ਰੀਆ ਹੈ। ਜੇ ਇਸ ਇੱਕ ਗੱਲ 'ਤੇ ਸਾਰੇ ਇਕੱਠੇ ਨੇ, ਜਿਹੜੀ ਖੁਦਦਾਰੀ ਹੈ ਕੌਮ ਦੀ, ਜਿਹੜੀ ਇੰਟੈਗਰਿਟੀ ਹੈ, ਜਿੱਥੇ ਉਹ ਆਜ਼ਾਦੀ ਲੈਂਦੇ ਨੇ ਸਾਰੇ ਸ਼ਹਿਰੀ ਇਕੱਠੇ ਹੋ ਕੇ। ਮੁਲਕ ਕੋਈ ਦਰਖਤਾਂ ਦਾ, ਜੰਗਲਾਂ ਦਾ, ਦਰਿਆਵਾਂ ਦਾ, ਸਹਿਰਾਵਾਂ ਦਾ ਨਾਂ ਤਾਂ ਨਹੀਂ ਹੈ, ਉਹ ਤਾਂ ਸਾਰਿਆਂ ਦੇ ਕੋਲ ਹੈ ਨੇ। ਹੁਣ ਅਗਰ ਇਸ ਵੇਲੇ ਰਿਆਸਤ ਆਪਣੇ ਲੋਕਾਂ ਦੇ ਪਿੱਛੇ ਜਿਹੜੇ ਖੂਨ ਪਸੀਨੇ ਦੀ ਕਮਾਈ ਕਮਾ ਕੇ ਵਾਪਸ ਘੱਲਦੇ ਨੇ, ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ UAE ਦੇ ਵਿੱਚ ਇਸ ਵੇਲੇ ਪਾਕਿਸਤਾਨੀ ਕਮ ਅਜ਼ ਕਮ ਵੀ 17 ਤੋਂ 20 ਲੱਖ ਜਿਹੜੇ ਨੇ ਉਹ 7 ਤੋਂ 10 ਅਰਬ ਡਾਲਰ ਕਮਾ ਕੇ ਘੱਲਦੇ ਨੇ। ਪਾਕਿਸਤਾਨ ਦੇ ਟੋਟਲ ਰੈਮਿਟੈਂਸਿਸ ਤਕਰੀਬਨ 30 ਅਰਬ ਨੇ।
ਜਾਂ 35 ਅਰਬ ਨੇ। ਅਗਰ 35 ਅਰਬ ਵੀ ਨੇ ਤੇ ਤਕਰੀਬਨ 20% ਪਾਕਿਸਤਾਨ ਦੀ ਟੋਟਲ ਕਮਾਈ ਜਿਹੜੀ ਹੈ ਉਹ ਕਰਕੇ ਘੱਲਦੇ ਨੇ। ਇਹ ਪਹਿਲਾਂ ਤੇ ਸਾਡੇ ਚੌਧਰੀ ਨੂੰ ਜਿਸ ਵੇਲੇ ਉੜਦੇ ਤੀਰ ਨੂੰ ਹੋਰ ਉਡਾਉਣ ਦੀ ਲੋੜ ਨਹੀਂ ਸੀ, ਪਹਿਲਾਂ ਤੇ ਇਸ ਪੰਗੇ 'ਚ ਪੈਣ ਦੀ ਲੋੜ ਨਹੀਂ ਸੀ। ਮਤਲਬ ਕਿ ਮਾਮਲੇ ਨੂੰ ਇੱਥੋਂ ਤੱਕ ਖਰਾਬ ਕਰਨ ਦੀ ਲੋੜ ਨਹੀਂ ਸੀ ਜਿੱਥੋਂ ਤੱਕ ਚੌਧਰੀ ਨੇ ਖਰਾਬ ਕਰ ਦਿੱਤਾ। ਹੁਣ ਅਗਰ ਕਰ ਦਿੱਤਾ ਹੈ, ਚਲੋ ਹੋ ਗਈ ਤੁਹਾਡੇ ਕੋਲ ਗਲਤੀ, ਤੁਸੀਂ ਇੱਕ ਗਲਤੀ ਤਾਂ ਨਹੀਂ ਕੀਤੀ ਨਾ। SIFC ਵੀ ਤਬਾਹ ਕੀਤਾ, ਮਤਲਬ ਹਰ ਚੀਜ਼ ਤੁਸੀਂ ਤਬਾਹ ਕੀਤੀ ਹੈ। ਸਾਊਦੀ ਅਰਬ ਵੀ ਅੰਦਰੋਂ ਕਰਕੇ ਤੁਸੀਂ ਨਾਰਾਜ਼ ਹੀ ਕੀਤਾ ਹੋਇਆ, ਉਹ ਵੀ ਚੰਦ ਮਹੀਨਿਆਂ 'ਚ ਸਾਹਮਣੇ ਆ ਜਾਏਗੀ ਗੱਲ। ਲੇਕਿਨ ਚਲੋ ਤੁਹਾਡੇ ਕੋਲੋਂ ਅਗਰ ਗਲਤੀ ਹੋ ਵੀ ਗਈ ਹੈ ਤੇ ਹੁਣ ਅੱਗੋਂ ਖਿਆਲ ਕਰ ਲਓ। ਹੁਣ ਇਹ ਜਿਹੜੇ ਸ਼ਹਿਰੀ ਨੇ ਇਹਨਾਂ ਦੇ ਨਾਲ ਕੋਈ ਜਾਂ ਤਾਂ ਇਹਨਾਂ ਨੂੰ ਇੱਥੇ ਕੋਈ ਇਹਨਾਂ ਦਾ ਜ਼ਰੀਆ ਮਾਸ਼ ਦਾ ਬੰਦੋਬਸਤ ਕਰੋ, ਜਾਂ ਫਿਰ ਸਾਊਦੀ ਅਰਬ ਨਾਲ ਗੱਲ ਕਰੋ, ਕਤਰ ਨਾਲ ਗੱਲ ਕਰੋ, ਕੁਵੈਤ ਨਾਲ ਗੱਲ ਕਰੋ, ਹੋਰ ਮੁਲਕਾਂ ਦੇ ਵਿੱਚ ਇਹਨਾਂ ਨੂੰ, ਪਰਲੇ ਪਾਸੇ ਤੁਰਕੀ ਨਾਲ ਗੱਲ ਕਰੋ, ਹੋਰ ਮੁਲਕਾਂ ਦੇ ਵਿੱਚ ਆਪਣੇ ਇਹ ਜਿਹੜੇ ਮਿਹਨਤਕਸ਼ ਨੇ ਇਹਨਾਂ ਨੂੰ ਕਿਤੇ ਖਪਾਓ, ਮਤਲਬ ਕਿ ਉੱਥੇ ਲੈ ਕੇ ਛੱਡ ਕੇ ਆਓ ਇਹਨਾਂ ਨੂੰ ਤਾਂ ਕਿ ਉੱਥੇ ਕੰਮ ਕਰ ਸਕਣ। ਉੱਥੋਂ ਪਾਕਿਸਤਾਨ ਆ ਜਾਣਗੇ ਤੇ ਪਾਕਿਸਤਾਨ ਤੇ ਪਹਿਲਾਂ ਹੀ ਲੋਕਾਂ ਨੂੰ ਨੌਕਰੀਆਂ ਨਹੀਂ ਲੱਭਣ ਡਈਆਂ, ਇਹ ਵਿਚਾਰੇ ਆ ਕੇ ਵੀ ਬੇਰੁਜ਼ਗਾਰ ਹੋਣਗੇ ਤੇ ਕਿਹੜੇ ਪਾਸੇ ਜਾਣਗੇ। ਇਹ ਜਿਹੜਾ ਕਰੋੜ 1.5 ਕਰੋੜ ਪਾਕਿਸਤਾਨੀ ਹੋਏਗਾ, 20 ਲੱਖ ਨੇ, ਪਿੱਛੇ ਘਰਾਨਿਆਂ ਦੀ ਗੱਲ ਕਰ ਰਹੇ ਹਾਂ, ਇਹਨਾਂ ਦਾ ਕੀ ਕਰਨਾ ਜੀ, ਇਹਨਾਂ ਦੇ ਰੋਟੀ ਪਾਣੀ ਦਾ? ਇਹ ਰਿਆਸਤ ਦਾ ਕੰਮ ਨਹੀਂ ਹੈ। ਭਾਵੇਂ ਤੁਸੀਂ ਫਾਰਮ 47 ਨਾਲ ਹੀ ਜਿੱਤ ਕੇ ਆ ਗਏ ਹੋ ਔਰ ਉੱਤੇ ਬਹਿ ਗਏ ਹੋ, ਜਾਂ ਉੱਤੇ ਆਸਿਮ ਮੁਨੀਰ ਸਾਹਿਬ ਰਿਟਾਇਰਮੈਂਟ ਤੋਂ ਬਾਅਦ ਹੀ ਭਾਵੇਂ ਆਰਮੀ ਚੀਫ, ਪਰ ਜਿਵੇਂ ਵੀ ਬੈਠੇ ਹੋਣ, ਬੈਠੇ ਤੇ ਤੁਸੀਂ ਹੋ ਨਾ। ਤੇ ਇਹਨਾਂ ਦੇ ਬਾਰੇ ਸੋਚੋ ਕੋਈ ਗੱਲ। ਬਗੈਰ ਸੋਚਣ ਦੇ ਉੱਥੇ ਖੜੇ ਹੋ ਕੇ ਝੂਠ ਮਾਰੀ ਜਾਂਦੇ ਨੇ ਕਿ ਜਨਾਬ ਐਸੀ ਕੋਈ ਗੱਲ ਹੀ ਨਹੀਂ। ਹੁਣ ਤੇ ਆਸਮਾ ਸ਼ਰਾਜ਼ੀ ਸਾਹਿਬਾ ਵੀ ਜਿਹੜੀਆਂ ਕਿ ਨਵਾਜ਼ ਸ਼ਰੀਫ ਦੇ ਘਰ ਦੀ ਫਰਦ ਨੇ ਇੱਕ, ਉਹ ਮਤਲਬ ਕਿ ਉਹਨਾਂ ਦੇ ਬਾਰੇ ਤਾਸਰ ਰਹੀ ਹੈ, ਉਹ ਵੀ ਕਹਿੰਦੇ ਨੇ ਕਿ ਨਿਊਯਾਰਕ ਟਾਈਮ ਦੀ ਸਟੋਰੀ ਦੇ ਬਾਅਦ ਜਨਾਬ ਹਕੂਮਤ ਜਿਹੜੀ ਹੈ ਉਹ ਝੂਠ ਮਾਰ ਰਹੀ ਹੈ। ਮਤਲਬ ਹੁਣ ਇਹਨਾਂ ਦੇ ਜਿਹੜੇ ਆਪਣੇ ਨੇ ਉਹ ਵੀ ਕਹਿੰਦੇ ਨੇ ਵੀ ਇਹ ਝੂਠ ਮਾਰਨ ਡਏ ਨੇ, ਲੇਕਿਨ ਇਹ ਮੰਨ ਕੇ ਕਿਸੇ ਸੂਰਤ ਰਾਜ਼ੀ ਨਹੀਂ। ਦੂਜੇ ਪਾਸੇ ਸੁਣ ਲਓ, ਇੱਕ ਪਾਸੇ ਤੇ ਇਹ ਸੂਰਤ ਹਾਲ ਹੈ ਕਿ ਉਹਨਾਂ ਦੇ ਨਾਲ ਕੋਈ ਤਾਵਨ ਕਰਕੇ ਰਾਜ਼ੀ ਨਹੀਂ, ਤੇ ਦੂਸਰੇ ਪਾਸੇ ਸੁਣ ਲਓ ਜ਼ਰਾ। ਦੂਸਰੇ ਪਾਸੇ ਜਿਸ ਵੇਲੇ ਇਮਰਾਨ ਖਾਨ ਸਾਹਿਬ ਦੀ ਹਕੂਮਤ ਗਈ ਸੀ ਤੇ ਪਾਕਿਸਤਾਨ ਦੇ ਉੱਤੇ ਟੋਟਲ ਕਰਜ਼ਾ ਪਿਛਲੇ, ਉਸ ਵੇਲੇ ਤੁਸੀਂ ਅਗਰ ਕਹਿ ਲਓ ਕਿ ਪਾਕਿਸਤਾਨ ਨੂੰ ਬਣੇ ਹੋਏ ਕੋਈ 75 ਸਾਲ ਦੇ ਕਰੀਬ ਕਹਿ ਲਓ ਹੋਏ ਸਨ, ਉਹ ਜਿਹੜਾ ਟੋਟਲ 75 ਸਾਲ ਦਾ ਕਰਜ਼ਾ ਸੀ ਪਾਕਿਸਤਾਨ ਦੇ ਉੱਤੇ, ਉਹ 44,000 ਅਰਬ ਰੁਪਇਆ ਸੀ। ਕਿੰਨਾ? 44,000 ਅਰਬ, 44 ਬਿਲੀਅਨ ਰੁਪੀਜ਼। ਇਹ ਪਾਕਿਸਤਾਨ ਦੇ ਉੱਤੇ ਟੋਟਲ ਕਰਜ਼ਾ ਸੀ। ਹੁਣ ਇਸ ਵੇਲੇ ਪਾਕਿਸਤਾਨ 'ਤੇ ਕਿੰਨਾ ਕਰਜ਼ਾ ਹੈ? ਮਤਲਬ ਜਿੱਦਣ ਅਸੀਂ ਤੁਹਾਡੇ ਨਾਲ ਇਸ ਵੇਲੇ ਗੱਲ ਕਰ ਰਹੇ ਹਾਂ, ਇਸ ਵੇਲੇ ਪਾਕਿਸਤਾਨ 'ਤੇ ਟੋਟਲ ਕਰਜ਼ਾ ਜੇ 97,307 ਅਰਬ, 97,307। ਇਹ ਅੱਜ ਤੋਂ 15-20 ਦਿਨ ਪਹਿਲਾਂ ਦੀ ਗੱਲ ਹੈ। ਮੇਰਾ ਖਿਆਲ ਹੈ ਕਿ ਅਸੀਂ 100 ਅਰਬ ਨੂੰ ਕ੍ਰਾਸ ਕਰ ਚੁੱਕੇ ਹਾਂ, ਕਿਉਂਕਿ ਡਾਟਾ ਕੋਈ ਚੰਦ ਦਿਨ ਪੁਰਾਣਾ ਹੈ ਔਰ ਇਹ ਮੇਰਾ ਖਿਆਲ ਮਾਰਚ ਦੇ ਮਹੀਨੇ ਤੱਕ ਦਾ ਡਾਟਾ, ਅਗਰ ਮੈਂ ਗਲਤ ਨਹੀਂ। ਤੇ ਅਗਰ ਅਪ੍ਰੈਲ ਮਈ ਦਾ ਤੁਸੀਂ ਇਹ ਕੱਢ ਲਓ ਹਿਸਾਬ, ਤੇ ਤੁਹਾਨੂੰ ਆਪੇ ਅੰਦਾਜ਼ਾ ਹੋ ਜਾਏਗਾ ਕਿ ਅਸੀਂ 100 ਅਰਬ ਨੂੰ ਕ੍ਰਾਸ ਕਰ ਚੁੱਕੇ ਹਾਂ ਜਾਂ ਕਰਨ ਵਾਲੇ ਕਿਸੇ ਵੀ ਲਮੇ। ਅੱਜ ਕਰ ਲਈਏ, ਕੱਲ੍ਹ ਕਰ ਲਈਏ, 2 ਦਿਨ ਬਾਅਦ ਕਰ ਲਈਏ। 44,000 ਔਰ 100 ਅਰਬ ਮੀਨ 97,300 ਅਰਬ, ਤੇ ਉੱਥੇ 44,000 ਅਰਬ ਤੇ ਇੱਥੇ 97,000। ਇਹ ਦੁੱਗਣੇ ਤੋਂ ਵੀ ਜ਼ਿਆਦਾ ਪਾਕਿਸਤਾਨ ਦਾ, ਮੀਨ ਜਿੰਨਾ ਕਰਜ਼ਾ ਪਾਕਿਸਤਾਨ ਨੇ 75 ਸਾਲਾਂ 'ਚ ਲਿਆ ਸੀ, ਉਹਨਾਂ ਕਰਜ਼ਾ ਆਸਿਮ ਮੁਨੀਰ ਔਰ ਉਹਨਾਂ ਦੇ ਸੱਜਣਾ ਮਿੱਤਰਾਂ ਔਰ ਰਾਣੀ ਸਾਹਿਬਾ ਨੇ ਪਿਛਲੇ 3 ਤੋਂ 4 ਸਾਲਾਂ 'ਚ ਲੈ ਲਿਆ। ਲੇਕਿਨ ਲੋਕਾਂ ਨੂੰ ਸਮਝ ਨਹੀਂ ਆਉਣ ਡਈ, ਲੋਕੀ ਸੱਤੂ ਪੀ ਕੇ ਬੈਠੇ ਨੇ। ਇਹ ਤੁਹਾਡੀਆਂ ਹੱਡੀਆਂ 'ਚੋਂ ਨਿਕਲਣਾ ਸਾਰਾ ਕਰਜ਼ਾ ਜਿਹੜਾ ਇਹ ਲੈ ਰਹੇ ਨੇ, ਕਿਸੇ ਹੋਰ ਨੇ ਨਹੀਂ ਦੇਣਾ, ਤੁਸੀਂ ਵਾਪਸ ਦੇਣਾ ਹੈ। ਕਿਸ ਤਰ੍ਹਾਂ ਦੇਣਾ? ਇਸ ਤਰ੍ਹਾਂ ਹੀ ਮਹਿੰਗਾਈ ਨਾਲ, ਇਸ ਤਰ੍ਹਾਂ ਹੀ ਸਭ ਕੁਝ ਹੋਣਾ ਹੈ। ਵੇਖੋ ਇਹ ਵੀਡੀਓ, ਗਰੀਬ ਆਦਮੀ ਮਿੰਨਤਾਂ ਕਰ ਰਿਹਾ ਮੇਰੀ ਰੇਹੜੀ ਨਾ ਤੋੜੋ, ਪਰ ਉਹਦੀ ਰੇਹੜੀ ਤੋੜੀ ਜਾ ਰਹੀ ਹੈ। ਇਹ ਮਜ਼ਦੂਰ ਆਦਮੀ ਹੈ, ਇਹ ਵੇਖੋ ਇਹ ਉਹਦੀ ਰੇਹੜੀ ਹੈ, ਇਹ ਢੋਣ ਵਾਲੇ ਨੇ, ਉਹਦਾ ਸਾਰਾ ਮਾਲਕਦਾਮ ਸਾਰਾ ਕੁਝ ਲੈ ਕੇ ਚੱਲੇ। ਮਜ਼ਦੂਰ ਆਦਮੀ ਕਿਉਂ ਬੰਦ ਕਰਾਂ? ਕਿਉਂ ਵੀਡੀਓ ਬੰਦ ਕਰਾਂ? ਦੱਸੋ। ਲਾਈਓ ਰੇੜੀ ਕਿਹੜੀ ਗੱਲ? ਵੀਡੀਓ ਤਾਂ ਬਣਾ ਦਿਓ, ਵੀਡੀਓ ਬੰਦ ਕਰ। ਵੀਡੀਓ ਦਾ ਮਜ਼ਦੂਰ ਆਦਮੀ ਉਹ ਕਿਹੜਾ ਚੰਗਾ ਭਲਾ ਬੋਸ, ਚੰਗਾ ਭਲਾ ਹੋਵੇ ਤਾਂ ਤੁਸੀਂ ਉਹਨੂੰ ਕਹਿੰਦੇ ਵੀ ਚੰਗੇ ਲੱਗਦੇ ਹੋ। ਮਜ਼ਦੂਰ ਆਦਮੀ ਉਹਨੂੰ ਤਾਂ ਜਾਣ ਦਿਓ। ਤਰਲਾ ਮਾਰਿਆ ਤੁਹਾਡਾ, ਉਹਨੇ ਰਿਕੁਐਸਟ ਕਰਨ ਦੇ ਤੁਹਾਡੇ ਅੱਗੇ, ਤੁਹਾਨੂੰ ਕੀ ਕਹਿੰਦੇ? ਇਹੀ ਕੰਮ ਹੋਣੇ ਨੇ ਸਾਰੇ ਦੇ ਸਾਰੇ। ਬਹਾਨਾ IMF ਦਾ ਕਦੀ ਤੇ ਕਦੀ ਕਿਸੇ ਦਾ। ਆਂਦੇ ਨੇ IMF ਨੇ ਸਾਨੂੰ ਕਿਹਾ ਕਿ ਲੈਵੀ ਵਧਾ ਦਿਓ ਪੈਟਰੋਲ ਦੇ ਉੱਤੇ, ਅਸੀਂ 160 ਰੁਪਈਏ ਤੱਕ ਲੈਵੀ ਕਰਨੀ ਹੈ।
ਇਹ IMF ਇਹ ਨਹੀਂ ਕਹਿੰਦਾ। IMF ਆਂਦਾ ਸਾਡਾ ਕਰਜ਼ਾ ਵਾਪਸ ਕਰੋ ਤੇ ਆਪਣੇ ਅੱਲੇ ਤਲੱਲੇ ਖਰਚੇ ਘੱਟ ਕਰੋ। ਜਦੋਂ ਤੁਸੀਂ ਖਰਚੇ ਘੱਟ ਨਹੀਂ ਕਰਦੇ, ਕਰਪਸ਼ਨ ਘੱਟ ਨਹੀਂ ਕਰਦੇ, ਤੇ ਫਿਰ ਉਹਨਾਂ ਆਪਣਾ ਕਰਜ਼ਾ ਪੂਰਾ ਕਰਨਾ, ਉਹ ਭਾਵੇਂ ਟੈਕਸ ਲਾ ਕੇ ਕਰੋ, ਭਾਵੇਂ ਜਿੱਥੋਂ ਮਰਜ਼ੀ ਕਰੋ। ਲੇਕਿਨ ਇਹ ਏਡੇ ਕਿ ਝੂਠੇ ਨੇ, ਏਡੇ ਬਦਕਾਰ ਨੇ ਕਿ ਇਹ ਨਾ IMF ਦਾ ਲੈ ਕੇ ਤੇ ਆਵਾਮ ਨੂੰ ਲੁੱਟਦੇ ਨੇ। ਤੇ ਇਸ ਵੇਲੇ ਤੁਹਾਨੂੰ ਮੁਬਾਰਕਾਂ ਜਨਾਬ, 100 ਅਰਬ ਡਾਲਰ ਦਾ ਹੁਣ ਤੁਸੀਂ ਜਿਹੜਾ ਡਾਲਰ ਕਹਿਤਾ, ਮਾਜ਼ਰਤ, 100,000 ਹਾਂਜੀ 100,000 ਦਾ ਮਤਲਬ ਹੋ ਗਿਆ 1 ਲੱਖ ਅਰਬ ਰੁਪਇਆ ਜਿਹੜਾ ਉਹ ਪਾਕਿਸਤਾਨ ਦਾ ਹੁਣ ਕਰਜ਼ਾ ਹੋ ਗਿਆ। 97,000 ਮਾਰਚ ਤੱਕ ਹੋ ਗਿਆ ਸੀ ਤੇ ਹੁਣ ਇਹ 3,000 ਅਰਬ ਮੇਰਾ ਖਿਆਲ ਗੁਜ਼ਰ ਗਿਆ ਹੋਏਗਾ, ਜਿਹੜਾ ਉੱਤੇ ਵਾਲਾ ਹੋਏਗਾ 2500 ਅਰਬ, ਕਿਉਂਕਿ 97,000 ਕੁਝ 100 ਤੇ ਹੋ ਚੁੱਕਿਆ ਸੀ। ਤੇ ਇਹ ਹੁਣ ਪਾਕਿਸਤਾਨ ਦਾ 1 ਲੱਖ ਜਿਹੜਾ ਉਹ ਅਰਬ ਜਿਹੜਾ ਕਰਜ਼ਾ, 1 ਲੱਖ ਬਿਲੀਅਨ ਪਾਕਿਸਤਾਨ ਦਾ ਜਿਹੜਾ ਕਰਜ਼ਾ ਹੈ ਉਹ ਹੋ ਚੁੱਕਿਆ। ਅੱਗੇ ਚੱਲਨੇ ਜੀ, ਅਗਲੀ ਜਿਹੜੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਪਹਿਲੀ ਮਰਤਬਾ ਵੇਖਿਆ, ਪਹਿਲੀ ਵਾਰੀ ਵੇਖਿਆ ਵੀ ਹਕੂਮਤ ਜਿਹੜੀ ਉਹ ਆਪੇ ਹੀ ਆਪਣੇ ਆਪ ਨੂੰ ਭੈੜੇ ਕੰਮ ਕਰਨ ਦੇ ਉੱਤੇ ਤਮਗੇ ਦੇ ਰਹੀ ਹੈ। ਇਹ ਅਸੀਂ ਨਹੀਂ ਆਂਦੇ, ਇੱਕ ਟਾਊਟ ਆਖਣ ਡਿਆ ਹਸਨ ਅਯੂਬ ਸਾਹਿਬ। ਹਾਲਾਂਕਿ ਇਹ ਆਪ ਵੀ ਮੇਰਾ ਖਿਆਲ ਤਮਗਿਆਂ ਵਾਲੀ ਸਰਕਾਰ ਨੇ ਜਾਂ ਲੱਭ ਗਿਆ ਜਾਂ ਲੱਭ ਜਾਏਗਾ, ਲੇਕਿਨ ਇਹਨਾਂ ਤਮਗੇ ਦੀ ਬੇਤੌਕੀਰੀ ਕਰ ਦਿੱਤੀ ਹੈ ਵੀ ਇਹਨਾਂ ਦੇ ਟਾਊਟ ਵੀ ਇਹਨਾਂ ਦੇ ਉੱਤੇ ਹੁਣ ਮਜ਼ਾਕ ਕਰਦੇ ਨੇ। ਮਤਲਬ ਜਿੱਥੋਂ ਫੜ ਕੇ ਜੂਠਾਂ, ਜਿਹਨੂੰ ਪੰਜਾਬੀ ਚਾਹੁੰਦੇ ਨੇ ਵੀ ਜੂਠਾਂ ਨੂੰ ਫੜ ਕੇ ਤਮਗੇ ਦਿੱਤੇ ਨੇ। ਬਲਕਿ ਜਿਨ੍ਹਾਂ ਵਿਚਾਰਿਆਂ ਨੂੰ ਠੀਕ ਲੱਭੇ ਨੇ ਉਹ ਵੀ ਮੂੰਹ ਲੁਕਾਉਂਦੇ ਫਿਰਦੇ ਨੇ, ਕਿਸੇ ਨੂੰ ਦੱਸਣ ਜੋਗੇ ਨਹੀਂ ਵੀ ਸਾਨੂੰ ਤਮਗਾ ਲੱਭਿਆ। ਤਮਗਾ ਤੇ ਬਲਕਿ ਗਾਲ ਬਣ ਗਈ ਹੈ ਮਾਜ਼ਰਤ ਦੇ ਨਾਲ, ਮਤਲਬ ਕਿ ਲੋਕਾਂ ਦਾ ਮਖੌਲ ਉੱਡਦਾ ਹੈ, ਲੋਕਾਂ ਦੇ ਉੱਤੇ ਜੁਮਲੇਬਾਜ਼ੀ ਹੁੰਦੀ ਹੈ ਜਿਨ੍ਹਾਂ ਨੂੰ ਤਮਗੇ ਲੱਭੇ ਹੁੰਦੇ ਨੇ, ਕਿਉਂਕਿ ਇਹਨਾਂ ਨੇ ਕੋਈ ਇੱਕ ਟਾਊਟ ਨਾ ਛੱਡਿਆ ਜਿਹਨੂੰ ਤਮਗਾ ਇਹਨਾਂ ਨੇ ਨਹੀਂ ਦਿੱਤਾ। ਅੱਛਾ ਜੀ, ਅੱਗੇ ਚੱਲਨੇ। ਅਗਲੇ 5 ਤੋਂ 10 ਸਾਲ ਦੇ ਵਿੱਚ ਬਲੋਚਿਸਤਾਨ ਤਰੱਕੀ ਯਾਫਤਾ ਸੂਬਾ ਬਣ ਜਾਏਗਾ। ਉੱਠੋ ਸ਼ੇਰਾ। ਇਹ ਐਹਸਨ ਇਕਬਾਲ ਸਾਹਿਬ ਜਿਹੜੇ ਆਪਣੇ ਆਪ ਨੂੰ ਪ੍ਰੋਫੈਸਰ ਕਹਿੰਦੇ ਨੇ, ਇਹ ਉਹਨਾਂ ਨੇ ਫਰਮਾਇਆ। ਇਹਨਾਂ ਨੂੰ ਅਰਸਤੂ ਵੀ ਕਹਿੰਦੇ ਨੇ ਲੋਕੀ। 45 ਸਾਲ ਹੋ ਗਏ ਨੇ ਨੂਨ ਲੀਗ ਨੂੰ ਹਕੂਮਤ ਕਰਦੇ, ਇਹ ਅਜੇ ਵੀ ਆਂਦੇ ਨੇ ਵੀ ਸਾਨੂੰ 5 ਸਾਲ ਹੋਰ ਦੇ ਦਿਓ, ਅਸੀਂ ਕਿਸਮਤ ਬਦਲ ਦਿਆਂਗੇ। ਮੈਂ ਤਾਂ ਕੀ ਜਵਾਬ ਦਿਆਂ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖਨੇ। ਉਹ ਖਬਰ ਇਹ ਹੈ ਕਿ ਸਾਬਰ ਸ਼ਾਕਿਰ ਸਾਹਿਬ ਨੇ ਬੜੇ ਜ਼ਬਰਦਸਤ ਤਰੀਕੇ ਨਾਲ ਐਕਸਪਲੇਨ ਕੀਤਾ ਜਿਹੜੇ ਆਸਿਮ ਮੁਨੀਰ ਸਾਹਿਬ ਨੇ ਉਹਨਾਂ ਨੇ ਕਿਹਾ ਕਿ ਇਹ ਲੋਕੀ 2 in 1 ਹੁੰਦੇ ਨੇ। ਆਸਿਮ ਮੁਨੀਰ ਸਾਹਿਬ 4 in 1 ਨੇ। ਉਹਨਾਂ ਨੇ ਕਿਹਾ ਕਿ ਇਹਨਾਂ ਦੇ ਵਿੱਚ ਜਿਹੜੀ ਅਯੂਬ ਖਾਨ ਵਾਲੀ ਬਰੂਟੈਲਿਟੀ ਵੀ ਹੈ, ਮਜ਼ਹਬੀ ਲਬਾਦਾ ਇਹਨਾਂ ਨੇ ਜ਼ਿਆਉਲ ਹੱਕ ਵਾਲਾ ਓੜਿਆ, ਅਤੇ ਇਹਨਾਂ ਦੇ ਵਿੱਚ ਜਿਹੜੀ ਜ਼ਾਹਿਰ ਹੈ ਬਾਕੀ 2 ਨੰਬਰੀ ਕਰ ਰਹੇ ਨੇ ਉਹ ਜਨਰਲ ਯਾਹਿਆ ਵਾਲੀ ਹੈ, ਅਤੇ ਜਿਹੜੇ ਲੰਮੀ ਪਲੈਨਿੰਗ ਅਤੇ ਦੂਸਰੇ ਮਾਮਲਾਤ ਜਿਹੜੇ ਨੇ ਉਹ ਇਹਨਾਂ ਦੇ ਮੁਸ਼ਰਫ ਸਾਹਿਬ ਵਾਲੇ ਨੇ। ਮਤਲਬ ਕਿ ਚਾਰੇ ਜਿਹੜੇ ਡਿਕਟੇਟਰ ਨੇ ਉਹ ਸਾਰਿਆਂ ਦੇ ਖਵਾਸ ਇਹਨਾਂ ਦੇ ਵਿੱਚ, ਸਾਰੀ ਇਹਨਾਂ ਦੀ ਤਬੀਅਤ ਦੇ ਵਿੱਚ ਹਰ ਸ਼ੈ ਮੌਜੂਦ ਹੈ। ਮਤਲਬ ਕਿ ਇਹਨਾਂ ਨੂੰ ਪੂਰਾ ਕੋਈ ਨਹੀਂ ਆ ਸਕਦਾ। ਇਹ ਜਿੰਨੇ ਪਹਿਲੇ ਡਿਕਟੇਟਰ ਇੱਥੋਂ ਲੰਘ ਕੇ ਗਏ ਨੇ, ਸਾਰਿਆਂ ਦੇ ਜਿਹੜੇ ਭੈੜੇ ਕੰਮ ਸਨ ਉਹ ਇਹਨਾਂ ਦੇ ਵਿੱਚ ਮੌਜੂਦ ਨੇ। ਇਹ 4 in 1 ਨੇ ਅਤੇ ਇਹ ਪੈਕੇਜ ਪਾਕਿਸਤਾਨ ਨੂੰ ਮਿਲਿਆ। ਇਹ ਹੁਣ ਪਾਕਿਸਤਾਨ ਭੁਗਤੇਗਾ। ਅੱਗੇ ਤੁਹਾਨੂੰ ਦੱਸਿਆ ਵੀ 44,000 ਕਰਜ਼ੇ ਤੋਂ ਹੁਣ 1 ਲੱਖ ਅਰਬ ਸਾਡੇ ਉੱਤੇ ਕਰਜ਼ਾ ਚੜ੍ਹ ਗਿਆ। ਆਪੇ ਹੀ ਤੁਸੀਂ ਵੇਖ ਲਓ ਵੀ ਕੰਮ ਕਿੱਥੋਂ ਦਾ ਕਿੱਥੇ ਚਲਾ ਗਿਆ। ਅੱਗੇ ਜੀ, ਸਾਦੀਆ ਮਜ਼ਹਰ ਸਾਹਿਬਾ ਇੱਕ ਰਿਪੋਰਟਰ ਨੇ ਔਰ ਉਹਨਾਂ ਨੇ ਇੱਕ ਦਰਖਾਸਤ ਜਮ੍ਹਾਂ ਕਰਵਾਈ ਹੈ ਕਾਨੂੰਨ ਦੇ ਮੁਤਾਬਕ ਪੰਜਾਬ ਦੀ ਵਜ਼ੀਰ ਆਲਾ ਦੇ ਆਫਿਸ ਦੇ ਵਿੱਚ। ਫਾਰਮ 47 ਦੀ ਵਜ਼ੀਰ ਆਲਾ ਸਾਹਿਬਾ ਦੇ ਆਫਿਸ 'ਚ ਉਹਨਾਂ ਦਰਖਾਸਤ ਦਿੱਤੀ ਹੈ ਕਿ ਸਾਨੂੰ ਵਜ਼ੀਰ ਆਲਾ ਕਿੰਨੀਆਂ ਗੱਡੀਆਂ ਇਸਤੇਮਾਲ ਕਰਦੇ ਨੇ, ਉਹਨਾਂ 'ਤੇ ਕਿੰਨਾ ਖਰਚਾ ਆਉਂਦਾ, ਕਿਹੜੀਆਂ ਗੱਡੀਆਂ ਨੇ, ਉਹਦੀ ਇਨਫੋਰਮੇਸ਼ਨ ਦਿੱਤੀ ਜਾਏ। ਪਾਕਿਸਤਾਨ ਦੇ ਕਾਨੂੰਨ ਦੇ ਮੁਤਾਬਕ ਇਹ ਬਿਲਕੁਲ ਕਾਨੂੰਨੀ ਦਰਖਾਸਤ ਹੈ ਔਰ ਇਹ ਉਹਨਾਂ ਨੂੰ ਡਾਟਾ ਦੇਣਾ ਪੈਣਾ ਹੈ ਪਾਕਿਸਤਾਨ ਦੇ ਕਾਨੂੰਨ ਦੇ ਮੁਤਾਬਕ। ਲੇਕਿਨ ਡਾਟਾ ਦੇਣਾ ਤਾਂ ਦੂਰ ਦੀ ਗੱਲ ਸੀ, ਉਹਨਾਂ ਨੇ ਉਹਨਾਂ ਦੀ ਦਰਖਾਸਤ ਹੀ ਰਿਜੈਕਟ ਕਰ ਦਿੱਤੀ ਹੈ। ਉਹਨਾਂ ਕਿਹਾ ਅੱਗੇ ਤੁਰੋ, ਇਹ ਕੰਮ ਅਸੀਂ ਤੁਹਾਨੂੰ ਨਹੀਂ ਦੇਣਾ। ਰਾਣੀ ਸਾਹਿਬਾ ਜੋ ਮਰਜ਼ੀ ਇਸਤੇਮਾਲ ਕਰਨ, ਤੁਸੀਂ ਕੌਣ ਹੁੰਦੇ ਹੋ? ਅੱਛਾ ਜੀ, ਅੱਗੋਂ ਗਰੀਦਾ ਫਾਰੂਕੀ ਸਾਹਿਬਾ ਨੇ ਗੁਜ਼ਾਰਿਸ਼ ਕਰ ਦਿੱਤੀ ਹੈ ਮਰੀਮ ਨਵਾਜ਼ ਸਾਹਿਬਾ ਨੂੰ ਕਿ ਪੰਜਾਬ ਦੇ ਵਿੱਚ ਜਾਨਵਰਾਂ ਦੇ ਹਕੂਕ ਦਾ ਤਹਫੁਜ਼ ਕੀਤਾ ਜਾਵੇ। ਵੈਸੇ ਚੇਤੇ ਕਰੋ, ਗਰੀਦਾ ਫਾਰੂਕੀ ਸਾਹਿਬਾ ਨੇ ਆਪ ਇੱਕ ਛੋਟੀ ਬੱਚੀ ਨੂੰ ਤਸ਼ੱਦਦ ਕੀਤਾ ਸੀ ਜਿਹੜੀ ਇਹਨਾਂ ਦੇ ਘਰ ਪਹਿਲੇ ਤਾਂ ਚਾਈਲਡ ਲੇਬਰ ਕਰਵਾ ਰਹੇ ਸਨ, ਫਿਰ ਉਹਨੂੰ ਤਸ਼ੱਦਦ ਵੀ ਕੀਤਾ ਸੀ। ਲੇਕਿਨ ਚਲੋ ਹੋਰ ਕੋਈ ਨਹੀਂ, ਇਹਨਾਂ ਨੂੰ ਜਾਨਵਰਾਂ ਦੇ ਹਕੂਕ ਯਾਦ ਆਉਂਦੇ ਨੇ, ਇਨਸਾਨਾਂ ਦੇ ਨਹੀਂ। ਇਨਸਾਨਾਂ ਦੇ ਹਕੂਕ ਤੇ ਆਪ ਸਲਬ ਕਰਦੇ ਨੇ। ਚਲੋ ਅੱਗੇ ਚੱਲਦੇ। ਅੱਗੇ ਜੀ, ਇਕਰਾਰੁਲ ਹਸਨ ਸਾਹਿਬ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਮੈਂ ਸਿਆਸਤਦਾਨ ਨਹੀਂ, ਅਤੇ ਉਹਨਾਂ ਨੂੰ ਪੁੱਛਿਆ ਗਿਆ ਫਿਰ ਤੁਹਾਨੂੰ ਮੇਰੇ ਖਿਆਲ ਮਨਸੂਰ ਸਾਹਿਬ ਕਰ ਰਹੇ ਸਨ ਇੰਟਰਵਿਊ, ਕਿ ਫਿਰ ਕੀ ਕਹੀਏ? ਉਹਨਾਂ ਕਿਹਾ ਮੈਨੂੰ ਇੱਕ ਤਹਿਰੀਕ ਦਾ ਫਾਊਂਡਰ ਕਹਿ ਲਓ। ਉਹਨਾਂ ਕਿਹਾ ਵੀ ਤੁਹਾਨੂੰ ਕੀ ਪਾਕਿਸਤਾਨੀ ਸਿਆਸਤ ਦੀ ਸੋਨੀਆ ਗਾਂਧੀ ਕਹਿ ਲਈਏ? ਨਹੀਂ ਜਨਾਬ, ਇਹਨਾਂ ਨੂੰ ਸੋਨੀਆ ਗਾਂਧੀ ਨਹੀਂ, ਇਹਨਾਂ ਨੂੰ ਤਾਂ ਕੋਈ ਹੋਰ ਹੀ ਕਹਿਣਾ ਪੈਣਾ ਮਾਮਲਾ। ਇਹ ਸੋਨੀਆ ਗਾਂਧੀ ਵਾਲਾ ਕੰਮ ਨਹੀਂ ਹੈ। ਰਾਖੀ ਸਾਵੰਤ ਕਹਿ ਲਓ ਜਾਂ ਕੋਈ ਹੋਰ। ਇਹ ਤਾਂ ਬਸ ਛੋਟਾ ਜਿਹਾ ਮੈਂ ਤਾਂ ਆਈਟਮ ਸੌਂਗ ਕਰਨ ਆਏ ਨੇ, ਕੋਈ ਲੰਬੀ ਸਿਆਸਤ 'ਚ ਇਹਨਾਂ ਦੀ ਐਂਟਰੀ ਨਹੀਂ ਹੈ। ਇਹ ਬਸ ਆਈਟਮ ਸੌਂਗ ਹੀ ਹੈ।
ਤੇ ਇਹ ਇਕਰਾਰੁਲ ਹਸਨ ਸਾਹਿਬ ਨੂੰ ਹੁਣ ਤੁਸੀਂ ਆਈਟਮ ਨੰਬਰ ਕਹਿ ਸਕਦੇ ਹੋ ਜਾਂ ਆਈਟਮ Song ਕਹਿ ਸਕਦੇ ਹੋ। ਉਹਨਾਂ ਕੀ ਕੰਮ ਹੈ ਇਹਨਾਂ ਦਾ ਜਿੰਨਾ ਫਿਲਮ ਦੇ ਵਿੱਚ ਆਈਟਮ Song ਦਾ ਹੁੰਦਾ ਹੈ, ਇਹ ਉਹ ਕਰ ਰਹੇ ਨੇ। ਆਈਟਮ Song ਖਤਮ ਤੇ ਕਹਾਣੀ ਖਤਮ। ਅੱਛਾ ਜੀ, ਅੱਗੇ ਚੱਲਦੇ। ਆਮਿਰ ਮਤੀਨ ਸਾਹਿਬ ਨੇ ਇੱਕ ਨਵੀਂ ਚੀਜ਼ ਵੱਲ ਤਵੱਜੋ ਦਵਾਈ ਹੈ ਔਰ ਬੜੀ ਜ਼ਬਰਦਸਤ ਤਵੱਜੋ ਹੈ। ਪਾਕਿਸਤਾਨ ਦੀ ਜਿਹੜੀ ਫੀਕਸ ਆਮਦਨ ਹੈ, ਪਾਕਿਸਤਾਨ ਟੋਟਲ ਜਿਹੜੀ ਆਮਦਨ ਕਰਦਾ ਉਹਨੂੰ ਆਬਾਦੀ ਦੇ ਨਾਲ ਜਿਸ ਵੇਲੇ ਹਿਸਾਬ ਕਿਤਾਬ ਕਰਦੇ ਨੇ ਤਾਂ ਫੀਕਸ ਆਮਦਨ ਨਿਕਲ ਆਉਂਦੀ ਹੈ। ਪਾਕਿਸਤਾਨ ਦੀ ਜਿਹੜੀ ਫੀਕਸ ਆਮਦਨ ਹੈ ਉਹਨੂੰ ਇਹਨਾਂ ਨੇ ਵਧਾ ਕੇ ਦਿਖਾਉਣਾ ਸੀ ਵੀ ਤਰੱਕੀਆਂ ਹੋਣ ਡਈਆਂ ਨੇ। ਇਹਨਾਂ ਪਤਾ ਕੀ ਕੀਤਾ ਜੇ, ਇਹਨਾਂ ਨੇ ਕੋਈ 4 ਕਰੋੜ ਪਾਕਿਸਤਾਨੀ ਮਾਰ ਛੱਡਿਆ ਜਾਲੀ ਤਰੀਕੇ ਨਾਲ ਕਾਗਜ਼ਾਂ 'ਚ। ਮੁਲਕ ਦੀ ਆਬਾਦੀ ਇਸ ਵੇਲੇ 27-28 ਕਰੋੜ ਹੋਈ ਹੈ, ਇਹਨਾਂ 23 ਕਰੋੜ ਕਰ ਦਿੱਤੀ ਪਹਿਲਾਂ। ਤੇ ਆਬਾਦੀ ਘਟਾ ਕੇ ਉਨੇ ਹੀ ਪੈਸਿਆਂ ਦਾ ਜਦੋਂ ਹਿਸਾਬ ਕਿਤਾਬ ਘੱਟ ਆਬਾਦੀ ਨਾਲ ਕੀਤਾ ਤਾਂ ਜ਼ਾਹਿਰ ਹੈ $150 ਫੀ ਬੰਦੇ ਦੀ ਫੀ ਸਾਲ ਜਿਹੜੀ ਹੈ ਉਹ ਪਰ ਕੈਪੀਟਾ ਇਨਕਮ ਵੱਧ ਗਈ। ਮਤਲਬ ਹਰ ਕੰਮ 'ਚ 2 ਨੰਬਰੀ, ਹਰ ਕੰਮ ਦੇ ਵਿੱਚ ਝੂਠ। ਇਹ ਫੀਕਸ ਆਮਦਨੀ ਵਧਾਉਣ ਵਾਸਤੇ ਵਿੱਚੋਂ 3-4 ਕਰੋੜ ਪਾਕਿਸਤਾਨੀ ਜਿਹੜੇ ਉਹ ਗਾਇਬ ਕਰ ਦਿੱਤੇ ਨੇ। ਅੱਛਾ ਜੀ, ਅਗਲੀ ਖਬਰ ਲੈ ਲਓ ਔਰ ਉਹ ਖਬਰ ਇਹ ਹੈ ਕਿ ਇਹ ਕਰੀਮ ਮਾਰਕੀਟ ਦੇ ਵਿੱਚ ਇੱਕ ਬੰਦਾ ਵਿਚਾਰਾ ਫੇਰੀ ਲਾ ਕੇ ਆਪਣਾ ਸਮਾਨ ਵੇਚਦਾ ਸੀ, ਕਿਉਂਕਿ ਅੱਜ ਕੱਲ੍ਹ ਉਹ ਪੈਰਾ ਫੋਰਸ ਚੜ੍ਹੀ ਹੈ। ਦੁਕਾਨਾਂ 'ਚ ਕੋਈ ਵੀ ਆਪਣਾ ਰੇਹੜੀ ਲਾ ਲੈਂਦਾ, ਦੁਕਾਨ ਲਾ ਲੈਂਦਾ, ਉਹਦੇ ਮਗਰ ਤੇ ਮਰੀਮ ਸਾਹਿਬਾ ਪੈ ਗਏ ਨੇ। ਹੁਣ ਇਹ ਫੇਰੀ ਲਾ ਕੇ ਸ਼ਾਮਾਂ ਵੇਚਦਾ ਸੀ ਗਰੀਬ, ਅਤੇ ਇਹਦੇ ਨਾਲ ਕੀ ਜ਼ੁਲਮ ਕੀਤਾ ਪੈਰਾ ਫੋਰਸ ਨੇ, ਇਹਦੇ ਨਾਲ ਕੀ ਸਾਰੀ ਸੂਰਤ ਹਾਲ ਹੋਈ ਹੈ, ਉਹ ਤੁਸੀਂ ਆਪੇ ਸੁਣ ਲਓ। ਮੇਰਾ ਖਿਆਲ ਮੇਰੇ ਦੱਸਣ ਨਾਲੋਂ ਬਿਹਤਰ ਹੈ ਕਿ ਤੁਸੀਂ ਆਪ ਇਹਦੀ ਗੱਲਬਾਤ ਸੁਣ ਲਓ। अस्सलाम वालेकुम सर, मैं क्रीम ब्लॉक में बेल्टों का काम करता हूँ। स्टॉल लगाता था 7 साल से। 2024 10वें महीने से इंक्रोचमेंट वालों ने प्रेरित करके सारे स्टॉल खत्म कर दिए। हमने भी अपने स्टॉल उठा लिए, लेकिन हमारे मालिक की मेहरबानी है जिसने कहा कि बेटा आप हाथों में पकड़ के बेल्टे सेल कर लिया करो, अपने बच्चों का रिजल्ट कमाओ। मेरी 3 बेटियां अल्हम्दुलिल्लाह, एक बूढ़ी माँ, छोटा भाई है। मैं फैमिली का सरबराह हूँ सर। अगर मैं ये करता था तो कल पीरा फोर्स वालों ने मुझे पकड़ा है और इतनी तजलील की है। ये मेरे हथकड़ियों के निशान है, ये देखिएगा, ये इन्होंने किया है सर। कल मेरी बच्चियां बड़ी होके क्या देखेंगी, मेरे रिश्तेदार नहीं देखेंगे। सोशल मीडिया बिल्कुल आम हो चुका है, मेरे रिश्तेदारों तक नहीं जाएंगे जिन्होंने वीडियो बनाई है कि वो क्या कहेंगे, चोर है, हाफिज इरफान चोर है। वीडियो किसने बनाई है? वीडियो लोगों ने भी बनाई है, पीरा फोर्स वाले सबकी बना के थाने तक लेकर जाते हैं। जैसे सर उन्होंने बहुत बड़ा दहशतगर्द पकड़ लिया। अगर ये कोई दहशतगर्द पकड़े ना, उसकी कभी ये तजलील ना करे कि वहां से हथकड़ी लगा के ये थाने तक पैदल लेके जाए। उनके तो मुंहों पे कपड़े डाल देते कि इनको नजर ना आए, हमने फिर इनको छोड़ना है दोबारा से। लेकिन सर इन्होंने बहुत बड़ी ज्यादती की है सर, मैं चुप नहीं रहूंगा। प्लीज आपसे रिक्वेस्ट है, आप सर, मैं हुकूमत पंजाब से यही चाहता हूँ कि खुदारा हमें कारोबार करने दिया जाए। ये फोर्स हमारे पर मुसल्लत ना की जाए। ये फोर्स जिनके लिए आपने बनाई है, डकैतों के लिए, दूसरे प्राइज वालों के लिए, मुनशियात वालों के लिए, उनके साथ भेजे। मैं छोटा सा एक बंदा हूँ, क्या मैं आप ठीक है, आप अपनी दुकान लेकर क्यों नहीं बैठे बेच लेते? सर दुकान के लिए 15-20 लाख रुपए एडवांस चाहिए सर। मेरे पास तो 1500 रुपया नहीं है जेब में, मैं कैसे सरवाइव कर लूंगा। मैं अपनी बच्चियां, 3 बेटियां मेरी, मैं अपनी बेटियों को, बूढ़ी माँ को, छोटे भाई को पढ़ाऊं, मैं क्या करूं। मैं सरबराह हूं अपनी फैमिली का। अल्लाह का जी। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖ।